TV84 ਬ੍ਰੇਕ ਤੋਂ ਬਾਅਦ ਹੁਣ ਅਸੀਂ ਗੱਲਬਾਤ ਕਰਾਂਗੇ ਮੀਡੀਆ ਪਰਸਨੈਲਿਟੀ ਫਰਮ ਕੈਨੇਡਾ ਟੋਰਾਂਟੋ ਸਰਦਾਰ ਹਰਪ੍ਰੀਤ ਸਿੰਘ ਜੀ ਨਾਲ, ਜਿਹੜੇ ਕਿ ਇਸ ਵੇਲੇ ਸਾਡੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਔਰ ਬਹੁਤ ਬਹੁਤ ਧੰਨਵਾਦ ਜਿੰਨੇ ਵੀ ਸਰੋਤੇ ਨੇ ਜਾਂ ਦਰਸ਼ਕ ਨੇ TV84 ਦੇ ਜਿਹੜੇ ਪ੍ਰੋਗਰਾਮ ਨੂੰ ਸੁਣਦੇ ਨੇ, ਪਿਆਰ ਕਰਦੇ ਨੇ ਜੀ, ਬਹੁਤ ਬਹੁਤ ਧੰਨਵਾਦ। ਥੈਂਕ ਯੂ ਸੋ ਮਚ ਵੀਰ ਜੀ। ਵੀਰ ਜੀ, ਸਰ ਕੱਲ੍ਹ TV84 ਦੇ ਸੈਕਿੰਡ ਹਾਫ ਦੇ ਵਿੱਚ ਅਸੀਂ ਤੁਹਾਡੇ ਕੋਲੋਂ ਮਹਾਰਾਜਾ ਰਣਜੀਤ ਸਿੰਘ ਜੀ ਦੀ ਕਮਾਨ ਥੱਲੇ ਸਿੱਖ ਰਾਜ ਦੀ ਖੂਬੀਆਂ ਦੇ ਬਾਰੇ ਵੇਰਵਾ ਲਿੱਤਾ ਸੀ, ਪਰ ਇਨਫ ਟਾਈਮ ਨਾ ਹੋਣ ਕਰਕੇ ਗੱਲ ਸਾਡੀ ਪੂਰੀ ਨਹੀਂ ਹੋ ਪਾਈ ਸੀ। ਸੋ ਅਸੀਂ ਚਾਹਾਂਗੇ ਕਿ ਅੱਜ ਸੈਕਿੰਡ ਹਾਫ ਦੇ ਵਿੱਚ ਤੁਸੀਂ ਦੱਸੋ ਕਿ ਉਸ ਵੇਲੇ ਦੇ ਸਿੱਖ ਰਾਜ ਅਤੇ ਹੁਣ ਭਾਰਤ ਦੇ ਕੀ ਹਾਲਾਤ ਨੇ, ਕਿਵੇਂ ਡਿਫਰੈਂਟ ਹੈ ਉਸ ਵੇਲੇ ਦਾ ਹੁਣ ਜਿਹੜਾ ਰਾਜ ਚੱਲਦਾ ਪਿਆ। ਅਗਰ ਅਸੀਂ ਭਾਰਤ ਤੋਂ ਵੱਖ ਹੋ ਜਾਂਦੇ ਹਾਂ, ਕੈਨ ਵੀ ਚੇਂਜ ਦ ਸਿਸਟਮ? ਇਸੇ ਬਾਰੇ ਸਾਨੂੰ ਵੇਰਵੇ ਸਹਿਤ ਜਾਣਕਾਰੀ ਦਿਓ ਜੀ। ਮੈਂ ਜੀ ਹਮੇਸ਼ਾ ਆਸਵੰਦ ਹੈਗਾ ਇਸ ਗੱਲ ਦਾ ਜੀ, ਕਿਉਂਕਿ ਲੈਗੇਸੀ ਜਿਹੜੀ ਹੈਗੀ ਆ, ਜਿਹੜੀ ਸਾਡੀ ਹੈਰੀਟੇਜ, ਜਿਹੜਾ ਸਾਡਾ ਵਿਰਸਾ, ਜਿਹੜੀ ਸਾਡੀ ਵਿਰਸਾ ਤੇ ਵਿਰਾਸਤ ਜਿਹੜੀਆਂ ਹੈਗੀਆਂ, ਉਹ ਕਿਤੇ ਨਾ ਕਿਤੇ ਜਿਹੜੀਆਂ ਅੱਗੇ ਤੋਂ ਅੱਗੇ ਅਗਲੀਆਂ ਜਨਰੇਸ਼ਨ ਦੇ ਵਿੱਚ, ਅਗਲੀਆਂ ਪੀੜ੍ਹੀਆਂ ਦੇ ਵਿੱਚ ਪੀੜ੍ਹੀ ਦਰ ਪੀੜ੍ਹੀ ਚੱਲਦੀਆਂ ਨੇ ਜੀ। ਤੋਂ ਸਾਡੇ ਕੋਲ ਪਹਿਲਾਂ ਜਦੋਂ ਅਸੀਂ 1469 ਤੋਂ ਲੈ ਕੇ 1708 ਤੱਕ ਗੁਰੂ ਕਾਲ ਰਿਹਾ ਜਾਂ ਗੁਰੂ ਇਤਿਹਾਸ ਦੇ ਨਾਂ ਦੇ ਨਾਲ 239 ਸਾਲ ਦਾ ਉਹ ਇੱਕ ਵੱਡਾ ਵਕਫਾ ਸੀ ਜਾਂ ਅਰਸਾ ਸੀ। ਔਰ ਉਹ ਤੋਂ ਬਾਅਦ ਜਿਹੜੀ ਹੌਸਟੈਲਿਟੀ ਰਹੀ ਆ ਵੱਖਰੇ ਵੱਖਰੇ ਰਾਜਿਆਂ ਦੀ ਸਿੱਖਾਂ ਦੇ ਨਾਲ ਜੀ, ਅਸਲ ਦੇ ਵਿੱਚ ਸਿੱਖ ਸਾਈਕੀ ਦੇ ਨਾਲ, ਸਿੱਖ ਫਲਸਫੇ ਦੇ ਨਾਲ, ਸਿੱਖ ਸੋਚ ਦੇ ਨਾਲ ਉਹ ਜਿਹੜੀ ਹੌਸਟੈਲਿਟੀ ਹੈਗੀ ਆ ਉਹ ਰਹੀ ਆ। ਔਰ ਉਹ ਤੋਂ ਬਾਅਦ ਉਹ ਸਾਰੇ ਦਾ ਸਾਰਾ ਪੀਰੀਅਡ ਸਟਰਗਲ ਦੇ ਵਿੱਚ ਲੰਘਦਾ, ਜਿਨ੍ਹਾਂ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦਾ ਥੋੜਾ 7-8 ਸਾਲ ਦਾ ਰਾਜ, ਔਰ ਫਿਰ ਉਹ ਤੋਂ ਬਾਅਦ 40 ਸਾਲ ਦਾ ਰਾਜ ਜਿਹੜਾ ਮਹਾਰਾਜਾ ਰਣਜੀਤ ਸਿੰਘ ਦਾ ਸਾਡੇ ਕੋਲ ਆਉਂਦਾ। ਸੋ 500-600 ਸਾਲਾਂ ਦੇ ਵਿੱਚ, 500 ਸਾਲਾਂ ਦੇ ਵਿੱਚ 1469 ਤੋਂ ਲੈ ਕੇ ਅੱਜ ਤੱਕ ਸਿੱਖਾਂ ਦਾ ਸਿਰਫ 40 ਸਾਲ ਇੱਕ ਔਰ 8 ਸਾਲ ਜਿਹੜਾ ਹੈਗਾ ਉਹ ਇੱਕ ਕਹਿ ਲਓ 5 ਸਦੀਆਂ, 5 ਡੈਕੇਡ ਜਿਹੜੇ ਸੀ, 5 ਸਦੀਆਂ ਦੇ ਵਿੱਚੋਂ 5 ਡੈਕੇਡ ਜਿਹੜੇ ਸੀਗੇ ਉਹ ਸਿੱਖਾਂ ਦਾ ਰਾਜ ਰਿਹਾ ਜੀ। ਹੁਣ ਉਹ ਜਿਹੜਾ ਉਸ ਰਾਜ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਜਦੋਂ ਅਸੀਂ ਫਲਸਫੇ ਦੀ ਗੱਲ ਕਰਦੇ ਹਾਂ ਤੇ 3 ਚੀਜ਼ਾਂ ਬੜੀਆਂ ਮੁੱਢਲੀਆਂ ਨੇ, ਨਾਮ ਜਪੋ, ਵੰਡ ਛਕੋ, ਨਾਮ ਜਪੋ, ਕਿਰਤ ਕਰੋ ਤੇ ਵੰਡ ਕੇ ਛਕੋ ਜੀ। ਇਹ ਚੀਜ਼ਾਂ ਬੜੀਆਂ ਮੁੱਢ ਕਦੀਮ ਤੋਂ ਸਾਡੇ ਫਲਸਫੇ ਦੇ ਵਿੱਚ ਇਹ ਰਹੀਆਂ ਨੇ। ਹਾਂਜੀ। ਉਹ ਤੋਂ ਬਾਅਦ ਜਿਹੜਾ ਇੱਕ ਰਾਜ ਕਰਨ ਦਾ ਤਰੀਕਾ ਜੋ ਬਾਬਾ ਬੰਦਾ ਸਿੰਘ ਬਹਾਦਰ ਨੇ ਸਿਖਾਇਆ, ਜੋ ਮਹਾਰਾਜਾ ਰਣਜੀਤ ਸਿੰਘ ਨੇ ਸਿਖਾਇਆ, ਉਹ ਕਿਤੇ ਉਹ ਸਾਡੀ ਲੈਗੇਸੀ ਆ, ਉਹ ਸਾਡੀ ਵਿਰਾਸਤ ਆ, ਸਾਡਾ ਵਿਰਸਾ, ਉਹ ਸਾਡੇ ਇਤਿਹਾਸ ਦਾ ਇੱਕ ਪਾਰਟ ਆ, ਇੱਕ ਪੋਰਸ਼ਨ, ਇੱਕ ਹਿੱਸਾ ਆ। ਹਾਂਜੀ। ਔਰ ਉਸੇ ਹਿੱਸੇ ਨੂੰ ਲੈ ਕੇ ਅਸੀਂ ਅੱਜ ਅੱਗੇ ਘੱਟੋ ਘੱਟ ਮੈਂ ਤੇ ਬਹੁਤ ਆਸਵੰਦ ਆ। ਜਿਵੇਂ ਮੈਂ ਪਹਿਲਾਂ ਵੀ ਗੱਲ ਕਰਦਾ ਹੁੰਦਾ ਕਿ ਆਜ਼ਾਦੀ ਜਿਹੜਾ ਹੈਗਾ ਉਹ ਕਿਸੇ ਖੁਸ਼ਹਾਲੀ ਦਾ ਨਾਂ ਨਹੀਂ ਹੈ ਜੀ। ਆਜ਼ਾਦੀ ਸਿਰਫ ਇੱਕ ਸੰਕਲਪ ਆ, ਆਜ਼ਾਦੀ ਜਿਹੜੀ ਕਿ ਹਰ ਇੱਕ ਬੰਦੇ ਦੇ ਕੋਰ ਦੇ ਵਿੱਚ ਵਸੀ ਹੋਈ ਆ। ਕਿਸੇ ਤੁਰਦ ਅੰਦਰੋਂ ਉਹ ਜਿਹੜੀ ਆਜ਼ਾਦੀ ਆ ਉਹ ਨਿਕਲਦੀ ਆ। ਕੋਈ ਵੀ ਬੰਦਾ ਕਿਸੇ ਦਾ ਵੀ ਗੁਲਾਮ ਜਿਹੜਾ ਹੈਗਾ ਉਹ ਨਹੀਂ ਰਹਿਣਾ ਚਾਹੁੰਦਾ ਜੀ। ਔਰ ਪਰ ਇਹਦਾ ਮਤਲਬ ਇਹ ਵੀ ਨਹੀਂ ਹੈਗਾ, ਜਿਵੇਂ ਤੁਸੀਂ ਇਹ ਕਿਹਾ, ਸਾਡੇ ਕੋਲ ਇੱਕ ਹੈਰੀਟੇਜ ਹੈਗੀ ਆ, ਸਾਡੇ ਕੋਲ ਲੈਗੇਸੀ ਹੈਗੀ ਆ ਮਹਾਰਾਜਾ ਰਣਜੀਤ ਸਿੰਘ ਦੀ। ਅਸੀਂ ਉਸ ਚੀਜ਼ ਨੂੰ ਕਿਉਂਕਿ ਫੋਲੋ ਕਰਾਂਗੇ ਤੇ ਮੈਂ ਇਸ ਚੀਜ਼ ਦੇ ਲਈ ਆਸਵੰਦ ਹਾਂ ਕਿ ਉਹ ਜਿਹੜਾ ਰਾਜ ਬਣੇਗਾ, ਸਾਡੇ ਕੋਲ ਹਰ ਇੱਕ ਚੀਜ਼ ਜਿਹੜੀ ਹੈਗੀ ਆ ਉਹ ਅਵੇਲੇਬਲ ਹੈਗੀ ਆ। ਸਭ ਤੋਂ ਵੱਡੀ ਚੀਜ਼ ਜਿਹੜੀ ਹੁੰਦੀ ਆ ਉਹ ਤੁਹਾਡੀ ਵਿਲ ਪਾਵਰ ਹੁੰਦੀ। ਕੋਈ ਵੀ ਸਟੇਟ ਜਿਹੜੀ ਹੈਗੀ ਆ ਉਹ ਕੋਈ ਰਿਸੋਰਸਿਸ ਦੇ ਉੱਤੇ ਨਹੀਂ ਚੱਲਦੀ ਹੁੰਦੀ ਹਮੇਸ਼ਾ। ਕੋਈ ਸਵਿਟਜ਼ਰਲੈਂਡ ਦੇ ਕੋਲ ਕੋਈ ਰਿਸੋਰਸਿਸ ਨਹੀਂ ਹੈਗੇ, ਕੋਈ ਲਗਜ਼ਮਬਰਗ ਦੇ ਕੋਲ ਕੋਈ ਰਿਸੋਰਸਿਸ ਨਹੀਂ ਹੈਗੇ, ਕੋਈ ਲਿੰਕਨਸਟਾਈਨ ਦੇ ਕੋਲ ਕੋਈ ਰਿਸੋਰਸਿਸ ਨਹੀਂ ਹੈਗੇ ਬਹੁਤ ਜ਼ਿਆਦਾ ਵੀ। ਉਹਨਾਂ ਦੇ ਕੋਲ ਤੇਲ ਨੇ, ਉਹਨਾਂ ਦੇ ਕੋਲ ਖਣਿਜ ਪਦਾਰਥ ਨੇ, ਉਹਨਾਂ ਦੇ ਕੋਲ ਸੋਨਾ ਨਿਕਲਦਾ ਉੱਥੇ। ਉਹਨਾਂ ਦੀ ਵਿਲ ਪਾਵਰ ਆ, ਉਹਨਾਂ ਲੋਕਾਂ ਦੀ ਵਿਲ ਪਾਵਰ ਆ ਕਿ ਅਸੀਂ ਐਕਸੈਲ ਕਰਨਾ ਜੀ। ਔਰ ਉਹ ਜਿਹੜੀ ਵਿਲ ਪਾਵਰ ਉਹ ਸਾਡੇ ਵਿੱਚ ਹੈਗੀ, ਕਿਉਂਕਿ ਇਹਦੀ ਜਿਉਂਦੀ ਜਾਗਦੀ ਨਿਸ਼ਾਨੀ ਜਿਹੜੀ ਸਾਡੇ ਕੋਈ 3 ਮਿਲੀਅਨ 30 ਲੱਖ ਤੋਂ ਵੱਧ ਜਿਹੜੇ ਸਾਡੇ ਸਿੱਖ ਨੇ ਉਹ ਪ੍ਰਵਾਸੀ ਨੇ, ਜਿਨ੍ਹਾਂ ਨੇ ਪ੍ਰਵਾਸ ਦੇ ਵਿੱਚ ਆ ਕੇ ਵੀ ਆਪਣੀ ਮਿਹਨਤ ਸਦਕਾ ਆਪਣੇ ਜਿਹੜੇ ਝੰਡੇ ਨੇ ਉਹ ਗੱਡੇ ਨੇ, ਆਪਣੀਆਂ ਕਾਮਯਾਬੀਆਂ ਦੇ ਜਿਹੜੇ ਝੰਡੇ ਨੇ ਉਹ ਇੱਥੇ ਗੱਡੇ ਨੇ। ਜੇਕਰ ਉਹ ਗੱਡੇ ਜਾ ਸਕਦੇ ਨੇ ਤੇ ਸਾਡੇ ਆਪਣੇ ਪੰਜਾਬ ਦੇ ਵਿੱਚ ਜਿਹੜਾ ਲਬਰੇਜ਼ ਆ ਬਹੁਤ ਸਾਰੀਆਂ ਚੀਜ਼ਾਂ ਦੇ ਨਾਲ, ਪਰ ਲੈਕ ਸਿਰਫ ਅਸੀਂ ਅੱਜ ਇਹੀ ਕਰਨ ਲੱਗ ਪਏ ਹਾਂ ਕਿ ਜਿਹੜੀ ਮੈਂ ਪਹਿਲਾਂ ਵੀ ਕਿਹਾ ਸੀਗਾ ਕਿ ਅਹਿਸਾਸ ਤੇ ਕਮਤਰੀ, ਇਨਫੀਰੀਅਰਿਟੀ ਕੰਪਲੈਕਸ ਜਿਹੜਾ ਹੈਗਾ ਉਹ ਸਾਡੇ ਵਿੱਚ ਬਹੁਤ ਜ਼ਿਆਦਾ ਘਰ ਕਰ ਚੁੱਕਾ ਜੀ। ਕਿਹਾ ਜਾਂਦਾ ਕਿ ਜੇ ਬੱਕਰੀ ਦੇ ਕੋਈ ਖਲ ਪਾ ਦੇਵੇ ਨਾ, ਜਾਂ ਉਹਨੂੰ ਇਹ ਅਹਿਸਾਸ ਹੋਣ ਲੱਗ ਪਵੇ ਵੀ ਉਹਦੇ ਉੱਤੇ ਸ਼ੇਰ ਦੀ ਖਲ ਆ ਤੇ ਲੋਕੀ ਮੇਰੇ ਤੋਂ ਡਰ ਰਹੇ ਨੇ,
ਤੇ ਉਹਦਾ ਡਰ ਨਾ ਸਹਿਜੇ ਕਿਤੇ ਦੂਰ ਹੋ ਜਾਂਦਾ। ਜਦੋਂ ਕੋਈ ਕੁੱਤਾ ਵੀ ਭੌਂਕਦਾ ਤੇ ਉਹ ਭੱਜ ਲੈਂਦੀ ਆ ਬੱਕਰੀ। ਪਰ ਹੁਣ ਉਸ ਸ਼ੇਰ ਦਾ ਕੀ ਕਰੀਏ, ਜਿਸ ਸ਼ੇਰ ਨੂੰ ਇਹ ਵਹਿਮ ਹੋ ਗਿਆ ਕਿ ਉਹ ਲੇਲਾ ਆ, ਕਿ ਉਹ ਬੱਕਰੀ ਦਾ ਬੱਚਾ ਆ, ਉਹਦਾ ਜਿਹੜਾ ਵਹਿਮ ਕੱਢਣਾ ਉਹ ਬਹੁਤ ਔਖਾ। ਔਰ ਅੱਜ ਅਸੀਂ ਉਸੇ ਅਵਸਥਾ ਦੇ ਵਿੱਚੋਂ, ਉਸੇ ਸਥਿਤੀ ਦੇ ਵਿੱਚੋਂ, ਪਰਿਸਥਿਤੀਆਂ ਦੇ ਵਿੱਚੋਂ ਲੰਘ ਰਹੇ ਹਾਂ ਕਿ ਸਿੱਖ ਨੇ, ਚਾਹੇ ਉਹ ਪੜ੍ਹਿਆ ਲਿਖਿਆ, ਚਾਹੇ ਉਹ ਡਾਕਟਰ ਆ, ਚਾਹੇ ਇੰਜੀਨੀਅਰ ਆ, ਚਾਹੇ ਉਹ ਪ੍ਰੋਫੈਸਰ ਆ, ਕੋਈ ਵੀ, ਚਾਹੇ ਬੁੱਧੀਜੀਵੀ ਆ, ਚਾਹੇ ਵਧੀਆ ਜਿਹੜੇ ਨੇ ਸਾਹਿਤਕਾਰ ਨੇ, ਉਹਨਾਂ ਨੇ ਇਹ ਸੁਪਨਾ ਲੈਣਾ ਹੀ ਛੱਡ ਦਿੱਤਾ, ਇਹ ਸੋਚਣਾ ਹੀ ਛੱਡ ਦਿੱਤਾ ਕਿ ਅਸੀਂ ਇੱਕ ਆਜ਼ਾਦ ਮੁਲਕ ਦੇ ਵਿੱਚ ਵਧੀਆ ਤਰੀਕੇ ਨਾਲ ਰਹਿ ਸਕਦੇ ਹਾਂ। ਹੁਣ ਇਹਦੇ 'ਚ ਕੋਈ ਸ਼ੱਕ ਇਹ ਵੀ ਨਹੀਂ ਹੈ ਕਿ ਜਦੋਂ ਅਸੀਂ ਆਜ਼ਾਦ ਹੋਵਾਂਗੇ, ਚੈਲੰਜ ਉਦੋਂ ਵੀ ਹੋਣਗੇ। ਚੈਲੰਜ ਸਾਡੀ ਸਿੱਖਿਆ ਦਾ ਹੋਊਗਾ, ਚੈਲੰਜ ਜਿਹੜਾ ਹੈਗਾ ਸਾਡੇ ਡਿਸਿਪਲਿਨ ਦਾ ਹੋਊਗਾ, ਉੱਥੇ ਚੈਲੰਜ ਜਿਹੜਾ ਹੈਗਾ ਆ ਹੋਰ ਬਹੁਤ ਸਾਰੇ ਇਨਫਰਾਸਟਰਕਚਰ ਦਾ ਵੀ ਹੋਏਗਾ। ਔਰ ਚੈਲੰਜ ਜਿਹੜਾ ਹੈਗਾ ਰੈਵੋਲੂਸ਼ਨ ਤੋਂ ਇੱਕ ਵੱਡਾ ਚੈਲੰਜ ਐਵੋਲੂਸ਼ਨ ਦਾ ਹੋਏਗਾ। ਸਾਨੂੰ ਸੋਚ ਜਿਹੜੀ ਹੈਗੀ ਆ ਉਹਨੂੰ ਬਦਲਣ ਦੇ ਵਿੱਚ ਇੱਕ ਬਹੁਤ ਵੱਡਾ ਸਾਨੂੰ ਕੋਸ਼ਿਸ਼ ਕਰਨੀ ਪਏਗੀ। ਸੋ ਰੈਵੋਲੂਸ਼ਨ ਆਏਗਾ, ਇਹਦੇ 'ਚ ਕੋਈ ਸ਼ੱਕ ਨਹੀਂ, ਪਰ ਉਹਦੇ ਨਾਲ ਦੀ ਨਾਲ ਜਿਹੜੀ ਸਾਡੀ ਸੋਚ ਦਾ ਐਵੋਲੂਸ਼ਨ ਉਹ ਬਹੁਤ ਜ਼ਰੂਰੀ ਹੈ। ਔਰ ਤੁਸੀਂ ਇਹ ਗੱਲ ਕੀਤੀ ਹੈ ਕਿ ਕੀ ਉਹ ਚੱਲ ਸਕੇਗਾ? ਬਿਲਕੁਲ। ਜੇਕਰ ਅਸੀਂ ਆਰਥਿਕਤਾ ਦੇ ਤੌਰ ਦੇ ਉੱਤੇ ਲੈਂਦੇ ਹਾਂ, ਤੇ ਮੈਂ ਪਹਿਲਾਂ ਵੀ ਪਿਛਲੇ ਸਮੇਂ ਦੇ ਵਿੱਚ ਇਹ ਗੱਲ ਸ਼ੁਰੂ ਤਾਂ ਕੀਤੀ ਸੀ, ਪਰ ਮੈਨੂੰ ਅਜੇ ਤੱਕ ਕੋਈ ਉਹ ਤੋਂ ਅੱਗੇ ਗੱਲ ਵੱਧਦੀ ਨਜ਼ਰ ਨਹੀਂ ਆਈ, ਕਿਉਂਕਿ ਮੈਂ ਵੀ ਜੋ ਕੁਝ ਜਿਹੜੇ ਵੀ ਅੰਕੜੇ ਮੈਂ ਇਕੱਠੇ ਕੀਤੇ ਸਨ ਉਹ ਇਸੇ ਤਰੀਕੇ ਨਾਲ ਇੰਟਰਨੈਟ ਤੋਂ ਕੀਤੇ ਸਨ, ਜਾਂ ਗੁਣਾ ਘਟਾਓ ਦੇ ਚੱਕਰ ਦਾ ਸਾਰਾ ਗੁਣਾ ਘਟਾਓ ਦਾ ਹੀ ਆ। ਹੁਣ ਮੈਂ ਇੱਕ ਆਪਣੇ ਜਿਹੜੇ ਸਾਡੇ ਦਰਸ਼ਕ ਨੇ ਜਾਂ ਜਿਹੜੇ ਸਾਡੇ ਸਰੋਤੇ ਨੇ, ਉਹਨਾਂ ਦੇ ਅੱਗੇ ਖਾਸ ਤੌਰ ਦੇ ਉੱਤੇ ਜਿਹੜੇ ਨਾਰਥ ਅਮਰੀਕਾ ਦੇ ਵਿੱਚ ਆ, ਜੇਕਰ ਉਹ ਕੈਲੀਫੋਰਨੀਆ ਦੇ ਵਿੱਚ ਰਹਿੰਦੇ ਨੇ, ਕੈਲੀਫੋਰਨੀਆ ਦੇ ਵਿੱਚ ਡਰਾਟ ਦੀਆਂ ਸਥਿਤੀਆਂ, ਜਿਹੜੀਆਂ ਪਾਣੀ ਨਾ ਮਿਲਣ ਦੀ ਜਿਹੜੀ ਸਥਿਤੀ ਪਿਛਲੇ ਸਾਲਾਂ ਦੇ ਵਿੱਚ ਰਹੀ ਹੈ ਕੈਲੀਫੋਰਨੀਆ ਵਿੱਚ 2014 ਦੇ ਵਿੱਚ, 2014 ਦੇ ਵਿੱਚ ਜਿਹੜਾ ਉਹਨਾਂ ਨੂੰ ਪਾਣੀ ਮਿਲਿਆ 1 ਏਕੜ ਫੀਟ, ਉਹ 1100 ਤੋਂ ਲੈ ਕੇ $2000 ਦੇ ਵਿੱਚ ਮਿਲਿਆ। ਯਾਨੀ ਕਿ ਇਹ ਕਹਿ ਲਓ ਵੀ 60,000 ਤੋਂ ਲੈ ਕੇ ਲੱਖ ਰੁਪਈਏ ਤੱਕ ਉਹ ਪਾਣੀ ਜਿਹੜਾ ਹੈਗਾ 1 ਏਕੜ ਫੀਟ ਮਿਲਿਆ, ਜਿਹੜਾ ਨਾਰਮਲੀ ਵੀ ਅਸੀਂ ਲੈਂਦੇ ਹਾਂ ਤੇ ਕੋਈ $187 ਦੇ ਕਰੀਬ ਹੁੰਦਾ। ਤੇ ਜੇ ਅਸੀਂ $187 ਵੀ ਲੈਂਦੇ ਹਾਂ ਤੇ ਤਾਂ ਵੀ ਉਹ 10,000 ਦੇ ਕਰੀਬ ਪਹੁੰਚਦਾ। ਔਰ ਇਹ 10,000 ਦੇ ਕਰੀਬ ਰੁਪਈਏ ਦੇ ਕਰੀਬ ਇਹ ਪਹੁੰਚਦਾ। 10,000 ਉਹ ਆ ਜਿਹੜਾ ਕੈਲੀਫੋਰਨੀਆ ਆਪਣੇ ਹੀ ਲੋਕਾਂ ਨੂੰ ਦੇ ਰਿਹਾ, ਯਾਨੀ ਕਿ ਇੰਟਰ ਸਟੇਟ ਜਿਹੜਾ ਹੈਗਾ ਉਹ ਪਾਣੀ ਵਿਦਨ ਸਟੇਟ ਜਿਹੜਾ ਹੈਗਾ ਉਹ ਵਰਤ ਹੋ ਰਿਹਾ, ਤਾਂ ਵੀ ਉਹਨਾਂ ਨੂੰ $187 ਦਾ ਉਹ ਉਹਨਾਂ ਨੂੰ ਪਾਣੀ ਪੈ ਰਿਹਾ। ਪਰ ਜੇਕਰ ਉਹੀ ਕਿਸੇ ਬਾਹਰਲੀ ਸਟੇਟ ਨੂੰ ਦੇਣਾ ਹੋਵੇ ਤੇ ਆਬਵੀਅਸ ਆ ਇਹ ਕਿ ਉਹ ਤੋਂ ਕਾਫੀ ਜ਼ਿਆਦਾ ਹੋਏਗਾ। ਸੋ ਮੈਂ $187 ਦੀ ਤੁਹਾਡੇ ਅੱਗੇ ਗੱਲ ਕੀਤੀ ਸੀ, 11,220 ਰੁਪਈਏ ਬਣਦੇ ਨੇ। ਹੁਣ ਜਿਵੇਂ ਮੈਂ ਪਹਿਲੇ ਸਮਿਆਂ ਦੇ ਵਿੱਚ ਵੀ ਇਹ ਗੱਲ ਤੁਹਾਡੇ ਅੱਗੇ ਕੀਤੀ ਸੀ ਕਿ ਆਜ਼ਾਦੀ ਤੋਂ ਪਹਿਲਾਂ ਬੀਕਾਨੇਰ ਦੀ ਜਿਹੜੀ ਸਟੇਟ ਸੀਗੀ ਉਹ ਪੰਜਾਬ ਨੂੰ 12,971 ਰੁਪਈਆ 1 ਏਕੜ ਫੀਟ ਦਾ ਦਿੰਦੀ ਸੀ, ਜਿਹੜੀ ਕਿ 1.06 ਪੈਸੇ ਪਰ ਲੀਟਰ ਬਣਦੀ ਆ। ਮੈਂ ਉਹ ਵੀ ਨਹੀਂ ਕਹਿੰਦਾ, ਮੈਂ ਕਹਿੰਦਾ ਕਿ 1 ਪੈਸੇ ਨੂੰ ਵੀ, ਇਹ 1947 ਤੋਂ ਪਹਿਲਾਂ ਦੀ ਗੱਲ ਹੈ, ਮੈਂ ਅੱਜ ਦੀ ਗੱਲ ਕਰਦਾ। ਅੱਜ 7ਵਾਂ ਦਹਾਕਾ, ਅੱਜ 7ਵੇਂ ਦਹਾਕੇ ਦੇ ਵਿੱਚ ਅਸੀਂ ਪ੍ਰਵੇਸ਼ ਕਰ ਚੁੱਕੇ ਹਾਂ, ਅਸੀਂ ਆ ਚੁੱਕੇ ਹਾਂ। ਮੈਂ ਕਹਿੰਦਾ ਵੀ ਅਸੀਂ 1 ਪੈਸੇ ਨੂੰ ਲੀਟਰ ਦਈਏ, 12,33,486.81 ਲੀਟਰ ਪਰ ਏਕੜ ਫੀਟ ਦੇ ਵਿੱਚ ਪਾਣੀ ਹੁੰਦਾ। ਜੇ 1 ਪੈਸੇ ਨਾਲ ਵੀ ਗੁਣਾ ਕਰਦੇ ਹਾਂ ਤੇ 12,338 ਰੁਪਈਆ ਬਣਦਾ, ਜਿਹੜਾ ਕਿ 12,971 ਤੋਂ ਫੇਰ ਘੱਟ ਆ। ਹੁਣ ਜਿੰਨਾ ਅਸੀਂ ਆਪਣਾ ਪਾਣੀ ਜਿਹੜਾ ਹੈਗਾ ਪੰਜਾਬ ਦਾ, ਰਾਜਸਥਾਨ ਨੂੰ, ਜਿਹੜਾ ਕਿ ਨਾਨ ਰਾਈਪੇਰੀਅਨ ਸਟੇਟ ਹੈ, ਜਿੰਨਾ ਕੁ ਪਾਣੀ ਅਸੀਂ ਹਰਿਆਣੇ ਨੂੰ ਦੇ ਚੁੱਕੇ ਹਾਂ, ਜੇਕਰ ਅਸੀਂ 1966 ਤੋਂ ਵੀ ਕੈਲਕੂਲੇਟ ਕਰੀਏ ਤੇ 7,27,103 ਕਰੋੜ ਰੁਪਈਏ ਦਾ ਪਾਣੀ ਜਿਹੜਾ ਮੇਰੇ ਤੋਂ ਕੈਲਕੂਲੇਟ ਹੋਇਆ, ਹੋ ਸਕਦਾ ਮੇਰੇ ਤੋਂ ਥੋੜਾ ਬਹੁਤਾ ਇੱਧਰ ਉੱਧਰ ਹੋਇਆ ਹੋਵੇ, ਪਰ ਤਾਂ ਹੀ ਮੈਂ ਇਹ ਗੱਲ ਕੀਤੀ ਸੀਗੀ, ਪਿਛਲੇ ਪ੍ਰੋਗਰਾਮਾਂ ਦੇ ਵਿੱਚ ਵੀ ਇਹ ਗੱਲ ਕੀਤੀ ਸੀ, ਔਰ ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ ਵੀ ਮੈਂ ਇਹ ਗੱਲ ਨੂੰ ਅੱਗੇ ਲਿਆਉਂਦਾ ਰਹਾਂਗਾ ਕਿ ਨਹੀਂ, ਜਿਹੜੀਆਂ ਇਹ ਫਿਗਰਸ ਨੇ ਸਾਡੇ ਪੋਟਿਆਂ ਦੇ ਉੱਤੇ ਹੋਣੀਆਂ ਚਾਹੀਦੀਆਂ ਉਹਨਾਂ ਸਿੱਖਾਂ ਦੇ ਲਈ ਜਿਹੜੇ ਕਹਿੰਦੇ ਨੇ ਕਿ ਸਸਟੇਨ ਕਿਵੇਂ ਕਰਾਂਗੇ। ਉਹ ਹੀ ਕਹਿੰਦੇ ਕਿ ਸਾਡੇ ਕੋਲ ਹੈ ਕੀ ਆ, 7,27,103 ਕਰੋੜ ਰੁਪਈਆ ਅਸੀਂ ਲੁੱਟੇ ਤਾਂ ਗਏ ਆ ਜੇਕਰ ਸਾਡੇ ਕੋਲ ਖਜ਼ਾਨੇ ਸੀਗੇ। ਜਿਹੜੇ ਬੰਦੇ ਦੀ ਜੇਬ ਦੇ ਵਿੱਚ ਟੁਕੜਾ ਨਹੀਂ ਹੈਗਾ, ਇੱਕ ਆਨਾ ਨਹੀਂ ਹੈਗਾ, ਉਹ ਬੰਦੇ ਨੂੰ ਕੋਈ ਲੁੱਟਦਾ ਨਹੀਂ। ਅੱਜ ਅਸੀਂ 7,27,103
3 ਕਰੋੜ ਰੁਪਏ ਦੇ ਵਿੱਚ ਠੱਗੇ ਗਏ ਆ ਔਰ ਸਾਡੇ ਉੱਤੇ ਕਰਜ਼ਾ ਕਿੰਨਾ 1,24,000 ਕਰੋੜ ਦਾ ਔਰ ਸਾਨੂੰ ਬੁੱਧੂ ਕਿਵੇਂ ਬਣਾਇਆ ਜਾ ਰਿਹਾ ਉਹੀ 85-8700 ਕਰੋੜ ਰੁਪਏ ਦਾ ਕਰਜ਼ਾ ਜਿਹੜਾ ਇੰਸਰਜੈਂਸੀ ਦੇ ਵੇਲੇ ਜਿਹੜਾ ਮਿਲੀਟੈਂਸੀ ਦੇ ਵੇਲੇ ਜਿਹੜਾ ਸਰਕਾਰੀ ਅੱਤਵਾਦ ਦੇ ਦੌਰ ਦੇ ਸਮੇਂ ਪੰਜਾਬ ਦੇ ਉੱਤੇ ਚੜਿਆ ਸੀ ਉਹਨੂੰ ਲੈ ਕੇ ਜਿਹੜਾ ਹੈਗਾ ਇੰਡੀਅਨ ਸਟੇਟ ਸਾਡੇ ਤੇ ਅਹਿਸਾਨ ਜਿਹੜਾ ਹੈਗਾ ਉਹ ਕਰੀ ਜਾ ਰਹੀ ਹੈ ਜਾਂ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਹੁਣ ਸਵਾਲ ਹੁਣ ਅੱਗੇ ਇਹ ਪੈਦਾ ਹੋ ਜਾਂਦਾ ਕਿ ਗੁਲਾਮੀ ਦੋ ਤਰ੍ਹਾਂ ਦੀ ਹੁੰਦੀ ਆ, ਇੱਕ ਆਪਣੇ ਆਪ 'ਚ ਗੁਲਾਮੀ, ਇੱਕ ਅੰਦਰਮੁਖੀ ਹੁੰਦੀ, ਇੱਕ ਬਾਹਰਮੁਖੀ ਹੁੰਦੀ। ਜਿਹੜੀ ਬਾਹਰਮੁਖੀ ਗੁਲਾਮੀ ਹੈਗੀ ਆ, ਮੰਨ ਲਓ ਅਸੀਂ ਕਿਸੇ ਅਪਰੈਸਰ ਦੇ ਗੁਲਾਮ ਹੈਗੇ ਆ, ਜਿਵੇਂ ਭਾਰਤ ਸਟੇਟ ਦੇ ਗੁਲਾਮ ਹੈਗੇ, ਜੇਕਰ ਅਸੀਂ ਕੋਈ ਲਾਰੇ 'ਚ ਆ ਕੇ ਲਾਲਚ 'ਚ ਆ ਕੇ ਕੋਈ ਇਸ ਤਰੀਕੇ ਦਾ ਓੜ-ਪੋੜ ਕਰਾਂਗੇ ਕਿ ਸਾਡੀ ਕੰਡ ਘੱਟੋ ਘੱਟ ਬਚ ਜਾਵੇ ਤੇ ਅਸੀਂ ਉਸ ਰਾਜੇ ਦੇ ਨਾਲ ਉਸ ਅਪਰੈਸਰ ਦੇ ਨਾਲ ਕੁਝ ਸਮਝੌਤੇ ਕਰਾਂਗੇ, ਉਹਦੇ ਨਾਲ ਕੀ ਹੋਏਗਾ ਕਿ ਸਾਨੂੰ ਕੁਝ ਕੁ ਸੰਧੀਆਂ ਦੇ ਅਧੀਨ ਕੁਝ ਕੁ ਚੀਜ਼ਾਂ ਮਿਲ ਜਾਊਗੀਆਂ, ਕੁਝ ਕੁ ਚੀਜ਼ਾਂ ਸਾਡੇ ਤੋਂ ਲੈ ਹੋ ਜੂਗੀਆਂ। ਹੁਣ ਹੋਊਗਾ ਕਿ ਬਾਹਰਮੁਖੀ ਜਿਹੜੀ ਹੈਗੀ ਆ ਸਾਡੀ ਆਜ਼ਾਦੀ ਜ਼ਰੂਰ ਸਾਨੂੰ ਮਿਲ ਜਾਊਗੀ, ਪਰ ਅੰਦਰਮੁਖੀ ਆਜ਼ਾਦੀ ਅਸੀਂ ਹੋਰ ਗੁਲਾਮ ਹੋ ਜਾਵਾਂਗੇ। ਅਸੀਂ ਉਹਦੇ ਭਾਰ ਥੱਲੇ ਉਨੀ ਦੇਰ ਤੱਕ ਸਾਡੇ ਤੋਂ ਉਸ ਗੁਲਾਮੀ ਦੇ ਵਿੱਚੋਂ ਨਹੀਂ ਨਿਕਲਿਆ ਜਾ ਸਕਦਾ ਜਿੰਨੀ ਦੇਰ ਤੱਕ ਅਸੀਂ ਅਪਰੈਸਰ ਤੋਂ ਆਪਣੀ ਆਜ਼ਾਦੀ ਜਿਹੜੀ ਹੈਗੀ ਆ ਉਹ ਲੈ ਨਹੀਂ ਸਕਦੇ। ਸੋ ਆਹ ਜਿਹੜੀ ਗੱਲ ਇਹ ਸਿਰਫ ਇੱਕ ਫੈਕਟਰ ਆ ਕਿ ਅਸੀਂ ਸਾਡੇ ਕੋਲ ਜਿਹੜਾ ਕੁਦਰਤੀ ਖਜ਼ਾਨਾ, ਸਾਡੇ ਕੋਲ ਜਿਹੜਾ ਹਿਊਮਨ ਰਿਸੋਰਸਸ ਨੇ, ਸਾਡੇ ਲੋਕੀ ਬਹਾਦਰ ਨੇ, ਸਾਡੇ ਲੋਕੀ ਮਿਹਨਤੀ ਨੇ, ਸਾਡੇ ਨੂੰ ਆਲੇ ਦੁਆਲੇ ਤੋਂ ਕੋਈ ਖਤਰਾ ਨਹੀਂ ਹੈਗਾ, ਸਾਨੂੰ ਫਲੋਰਿਸ਼ ਹੋਣ ਦੇ ਉੱਤੇ ਕੋਈ ਖਤਰਾ ਨਹੀਂ ਹੈਗਾ। ਪਰ ਸਾਨੂੰ ਜਿਹੜਾ ਖਤਰਾ ਹੈ ਉਹ ਸਿਰਫ ਇੱਕੋ ਹੀ ਚੀਜ਼ ਦਾ ਆ ਕਿ ਅਸੀਂ ਆਪਣੇ ਆਪ ਨੂੰ ਇੱਕ ਗੁਲਾਮ ਸੋਚ ਦੇ ਗੁਲਾਮ ਬਣਾ ਰਹੇ ਹਾਂ। ਗੁਲਾਮ ਸੋਚ ਦੇ ਅਸੀਂ ਅੱਗੇ ਗੁਲਾਮ ਹੋਏ ਪਏ ਆ, ਜਿਹਦੇ ਵਿੱਚੋਂ ਅਸੀਂ ਬਾਹਰ ਨਹੀਂ ਨਿਕਲਣਾ ਚਾਹੁੰਦੇ। ਔਰ ਦੂਸਰੀ ਚੀਜ਼ ਮੈਨੂੰ ਪਤਾ ਕਿ ਮਿੰਟ ਫਿਰ 2 ਰਹਿ ਗਏ ਨੇ। ਦੂਸਰੀ ਚੀਜ਼ ਇਹ ਵੀ ਮੈਂ ਕਹਿਣੀ ਚਾਹਾਂਗਾ ਕਿ ਜਿੰਨੇ 30 ਲੱਖ ਸਾਡਾ ਪ੍ਰਵਾਸੀ ਬਾਹਰ ਬੈਠਾ, ਪਿਛਲੇ ਸਾਲਾਂ ਦੇ ਵਿੱਚ ਕੋਈ $10 ਬਿਲੀਅਨ ਦੀ ਰੈਮਿਟੈਂਸਸ ਗਈ ਆ ਇੰਡੀਆ ਨੂੰ। ਔਰ ਪੰਜਾਬ ਦਾ ਬਜਟ ਜਿਹੜਾ 583 ਅਰਬ ਰੁਪਈਆ ਸੀ, ਉਹ ਤਾਂ ਅਸੀਂ ਸਾਰਾ ਰੈਮਿਟੈਂਸਸ ਦੇ ਨਾਲ ਜਿਹੜਾ ਅਸੀਂ ਪੈਸਾ ਉੱਧਰ ਭੇਜਦੇ ਉਹਨਾਂ ਦੇ ਉੱਤੇ ਉਹ ਪੂਰਾ ਕਰ ਲਵਾਂਗੇ, ਕਿਉਂਕਿ 60 ਨਾਲ ਵੀ ਜ਼ਰਬ ਕਰਦੇ ਆ ਤੇ 600 ਅਰਬ ਰੁਪਈਆ ਉਹ ਬਣਦਾ। 583 ਅਰਬ ਰੁਪਈਏ ਦਾ ਸਾਡਾ ਸਾਰਾ ਜਿਹੜਾ ਸੀਗਾ ਬਜਟ, ਔਰ ਸਾਡੇ ਕੋਲ ਫੇਰ ਵੀ ਜਿਹੜਾ ਹੈਗਾ 17-18 ਬਿਲੀਅਨ ਰੁਪਏ ਬਚਦੇ ਨੇ। ਸੋ ਉਹਨਾਂ ਦੇ ਨਾਲ ਜੇਕਰ ਸਾਡੀਆਂ ਬੈਂਕਾਂ ਸਾਡੀਆਂ ਆਪਣੀਆਂ ਹੁੰਦੀਆਂ ਤੇ ਅਸੀਂ ਇਨਵੈਸਟ ਵੀ ਆਪਣੇ ਕੋਲ ਕਰਨਾ ਸੀ। ਹੁਣ ਇਹ ਹੋ ਰਿਹਾ, ਕਾਰਾਂ ਸਾਨੂੰ ਮਿਲ ਰਹੀਆਂ ਨੇ, ਪਰ ਜਿਹੜੇ ਦੂਸਰੇ ਕਾਰਖਾਨੇ ਲੱਗ ਰਹੇ ਨੇ, ਰੁਜ਼ਗਾਰ ਮਿਲ ਰਹੇ ਨੇ, ਉਹ ਹਰਿਆਣਾ ਨੂੰ ਮਿਲ ਰਹੇ ਨੇ, ਗੁਜਰਾਤ ਨੂੰ ਮਿਲ ਰਹੇ ਨੇ, ਕਰਨਾਟਕਾ ਨੂੰ ਮਿਲ ਰਹੇ। ਸੋ ਇਹਨਾਂ ਚੀਜ਼ਾਂ ਦੇ ਉੱਤੇ ਮੈਂ ਜਿੰਨੇ ਵੀ ਸਾਡੇ ਦਰਸ਼ਕ ਨੇ ਉਹਨਾਂ ਨੂੰ ਇੱਕ ਕਾਲ ਦੇਣੀ ਚਾਹੁੰਦਾ ਕਿ ਜਿਹੜੇ ਸਾਡੇ ਇਕਨੋਮਿਸਟ ਨੇ ਉਹਨਾਂ ਨੂੰ ਵੀ ਇਹ ਕਾਲ ਦੇਣੀ ਚਾਹੁੰਦਾ ਕਿ ਪਲੀਜ਼ ਇਸ ਪਾਸੇ ਥੋੜਾ ਜਿਹਾ ਨਜ਼ਰਸਾਨੀ ਕੀਤੀ ਜਾਵੇ ਤਾਂ ਕਿ ਅਸੀਂ ਇੱਕ ਵਧੀਆ ਤਰੀਕੇ ਨਾਲ ਆਪਣਾ ਜਿਹੜਾ ਪੱਖ ਆ ਉਹ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਆਪਣੇ ਲੋਕਾਂ ਨੂੰ ਪੇਸ਼ ਕਰ ਸਕੀਏ, ਬਿਲਕੁਲ, ਜਿਹੜਾ ਕਿ ਬਹੁਤ ਜ਼ਰੂਰੀ ਹੈ। ਬਿਲਕੁਲ, ਥੈਂਕ ਯੂ ਸੋ ਮਚ ਵੀਰ ਜੀ ਫॉर ਆਲ ਦਿਸ ਇਨਫੋਰਮੇਸ਼ਨ। ਐਜ਼ ਯੂ ਨੋ ਕਿ ਸਾਡਾ ਵਕਤ ਸੱਚੀ ਸਮਾਪਤੀ ਵੱਲ ਜਾ ਰਿਹਾ। ਆ ਸਰ ਕੋ ਇੱਥੇ ਇਜਾਜ਼ਤ ਲੈਂਦੇ ਹਾਂ, ਫਿਰ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਵੱਖ-ਵੱਖ ਮੁੱਦਿਆਂ ਦੇ ਉੱਪਰ ਸਾਨੂੰ ਅਸੀਂ TV 84 ਦੇ ਦਰਸ਼ਕਾਂ ਦੇ ਰੂਬਰੂ ਕਰਵਾਵਾਂਗੇ। ਹੁਣ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਇਸ ਦੇ ਨਾਲ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਣੇ। ਕੱਲ ਨੂੰ ਮਿਲਾਂਗੇ ਸੇਮ ਟਾਈਮ ਸੇਮ ਸ਼ੋ ਤੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।